दर्शकों ब्रेक के बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਜੂਨ 84 ਕਲੋਕਾਰੀ ਦੀ 40ਵੀਂ ਦੁਖਦ ਯਾਦ ਦੀ ਸ਼ੁਰੂਆਤ ਅਗਲੇ ਹਫਤੇ ਤੋਂ ਹੋਣ ਜਾ ਰਹੀ ਹੈ ਔਰ ਅਫਸੋਸ ਹੈ ਕਿ ਇਸ ਸੰਬੰਧੀ ਸਿੱਖ ਕੌਮ ਦੀ ਅਗਵਾਈ ਆਜ਼ਾਦੀ ਲਈ ਜਾਂ ਅਗਵਾਈ ਲਈ ਕੋਈ ਠੋਸ ਪ੍ਰੋਗਰਾਮ ਦੇਣ ਦੀ ਥਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਸੰਦੇਸ਼ ਅਕਾਲ ਤਖਤ ਸਾਹਿਬ ਤੋਂ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਹ ਅਫਸੋਸ ਨਾਲ ਹੀ ਕਿਹਾ ਜਾ ਸਕਦਾ ਹੈ ਕਿ ਵੀ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਬਣ ਜਾਂਦੀਆਂ ਨੇ ਜਾਂ ਜਿਹੜੀ ਰਿਲੀਜੀਅਸ ਕਲਰਜੀ ਹੈ ਉਹ ਬਹੁਤ ਵਾਰ ਆਪਣੇ ਫਰਜ਼ਾਂ ਤੋਂ ਬੇਮੁਖੀ ਹੁੰਦੀ ਹੈ ਔਰ ਇਸ ਦੀ ਇੱਕ ਉਦਾਹਰਣ ਦੀ ਸ਼ੁਰੂਆਤ ਤਾਂ ਅਸੀਂ ਮਸੰਦਾਂ ਤੋਂ ਹੀ ਦੇਖਦੇ ਹਾਂ ਔਰ ਇਹੀ ਕਾਰਨ ਸੀ ਕਿ ਜਿਹੜੀ ਮਸੰਦ ਪ੍ਰਥਾ ਜਾਂ ਸਿਸਟਮ ਕਲੈਕਸ਼ਨ ਦਾ ਜਾਂ ਸੰਗਤ ਦੇ ਨਾਲ ਕਮਿਊਨੀਕੇਸ਼ਨ ਦਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਸਥਾਪਿਤ ਕੀਤਾ ਸੀ। 10ਵੇਂ ਪਾਤਸ਼ਾਹ ਨੇ ਮਸੰਦ ਸਿਸਟਮ ਨੂੰ ਬੜਾ ਬਰੂਟਲੀ ਉਹਦਾ ਐਂਡ ਕੀਤਾ ਕਿਉਂਕਿ ਉਹ ਬਹੁਤ ਕਰਪਸ਼ਨ ਦੀਆਂ ਵੀ ਸਾਰੀਆਂ ਹੱਦਾਂ ਲੰਘ ਚੁੱਕੇ ਸੀ ਔਰ ਇਸ ਕਰਕੇ ਹੀ ਜਦੋਂ ਇਹ ਕਿਹਾ ਜਾਂਦਾ ਸਰ ਕਪੂਰ ਸਿੰਘ ਜਾਂ ਦੂਸਰੇ ਸਕਾਲਰ ਕਹਿੰਦੇ ਨੇ ਕਿ देयर इज़ नो ऑर्डेन्ड ਪ੍ਰੀਸਟਲੀ ਕਲਾਸ ਇਨ ਸਿੱਖਿਜ਼ਮ, ਕੋਈ ऑर्डेन्ड ਕਲਾਸ ਨਹੀਂ ਹੈ, ਸਿੱਧਾ ਰੱਬ ਨਾਲ ਰਿਸ਼ਤਾ ਜੋੜਿਆ। ਲੇਕਿਨ ਵਕਤ ਪਾ ਕੇ ਅਸੀਂ ਦੇਖਦੇ ਹਾਂ ਵੀ ਹੌਲੀ ਜਿਵੇਂ 20ਵੀਂ ਸਦੀ 'ਚ ਇਹ ਜਥੇਦਾਰਾਂ ਦੇ ਸਿਸਟਮ ਦੇ ਨਾਂ ਥੱਲੇ ਸ਼੍ਰੋਮਣੀ ਕਮੇਟੀ ਨੇ ਇਹ ਸਾਰਾ ਇੱਕ ਸਿਸਟਮ ਉਲੀਕਿਆ ਔਰ ਫਿਰ ਸਾਡੇ ਸਾਹਮਣੇ ਆ ਕਿ ਖਾਸ ਤੌਰ 'ਤੇ ਪਿਛਲੇ 30-40 ਸਾਲ ਦੇ ਵਿੱਚ ਕਿਵੇਂ ਜਿਹੜੇ ਜਥੇਦਾਰ ਥਾਪੇ ਜਾਂਦੇ ਨੇ, ਕਿਵੇਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਜਿਸ ਦੇ ਉੱਤੇ ਬਾਦਲ ਲਾਣੇ ਦਾ ਕਬਜ਼ਾ ਹੈ ਉਹਨਾਂ ਨੇ ਆਪਣੇ ਸਿਆਸੀ ਮਫਾਦ ਲਈ ਕਿਵੇਂ ਵਰਤਿਆ, ਕਿਸ ਲੈਵਲ 'ਤੇ ਜਾ ਕੇ ਉਹਦੀ ਸਭ ਤੋਂ ਜਿਹੜੀ ਦੁਖਦਾਈ ਜਿਹੜੀ ਉਦਾਹਰਣ ਹੈ ਉਹ ਇਹ ਹੈ ਕਿ ਇਹਨਾਂ ਜਥੇਦਾਰਾਂ ਨੇ ਕਿਵੇਂ ਸੌਦਾ ਸਾਧ ਦਾ ਮਾਫੀ ਪੱਤਰ ਸਿਆਸੀ ਦਬਾਅ ਥੱਲੇ ਜਾਰੀ ਕੀਤਾ ਤੇ ਸ਼੍ਰੋਮਣੀ ਕਮੇਟੀ ਨੇ 92 ਲੱਖ ਰੁਪਈਆ ਐਡਵਰਟਾਈਜ਼ਮੈਂਟ 'ਤੇ ਖਰਚ ਕੀਤਾ ਇਹ ਜਸਟੀਫਾਈ ਕਰਨ ਦੇ ਲਈ ਕਿ ਜੀ ਇਹ ਬਿਲਕੁਲ ਠੀਕ ਮਾਫੀ ਦਿੱਤੀ ਗਈ ਔਰ ਫਲਾਣਾ। ਉਹ ਬਾਅਦ ਦੇ ਵਿੱਚ ਉਹੀ ਜਿਹੜਾ ਵਰਤਾਰਾ ਚੱਲ ਰਿਹਾ ਹੈ ਔਰ ਹੁਣ ਮੈਂ ਜਿਹੜੇ ਅਕਾਲ ਤਖਤ ਦਾ ਬਣਾ ਦੇਣ ਜਾਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਉਹਨਾਂ ਦਾ ਕੋਈ ਵੀ ਬਹੁਤਾ ਮਤਲਬ ਨਹੀਂ ਹੁੰਦਾ ਸਿਵਾਏ ਕਿ ਉਹ ਜੋ ਉੱਥੇ ਧਾਰਮਿਕ ਰਿਚੁਅਲ ਉਹ ਕਰਦੇ ਨੇ ਅਤੇ ਬਾਹਰ ਵੱਡੀ 3 ਫੁੱਟੀ ਸ੍ਰੀ ਸਾਹਿਬ ਫੜੀ ਹੁੰਦੀ ਹੈ, ਬਾਹਰ ਆ ਕੇ ਕੋਈ ਨਾ ਕੋਈ ਦਲਾਲ ਇਹਨਾਂ ਮੁਲਕਾਂ 'ਚ ਉਹਨਾਂ ਨੇ ਰੱਖੇ ਹੋਏ ਨੇ, ਉਹਨਾਂ ਰਾਹੀਂ ਜਿਹੜਾ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਜੀ ਚਰਨ ਪਾਓ, ਇੱਥੇ ਚਰਨ ਪਾਓ, ਉੱਥੇ ਪਾਓ, ਘਰਾਂ 'ਚੋਂ $500 ਤੋਂ ਲੈ ਕੇ 5000 ਜਾਂ 11000 ਤੱਕ ਵੀ ਬਟੋਰ ਕੇ ਉਹ ਕਮਿਸ਼ਨ ਜਿਹਾ ਉਹਨਾਂ ਦਲਾਲਾਂ ਨੂੰ ਦੇ ਕੇ ਵਾਪਸ ਮੁੜ ਜਾਂਦੇ ਨੇ। ਔਰ ਇਹੀ ਕਾਰਨ ਸੀ ਕਿ ਇੱਥੇ ਜਿਹੜੀ ਗੁਰਦੁਆਰਾ ਰਿਚਮੰਡ ਹਿੱਲ ਦੀ ਪੈਰੇਡ ਦੇ ਮੌਕੇ ਵੀ ਜਿਹੜਾ ਹੁਣ ਥਾਪੇ ਜਥੇਦਾਰ ਨੇ ਅਕਾਲ ਤਖਤ ਦੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਜਿਹੜਾ ਉਹਨਾਂ ਨੇ ਸਿੱਖ ਜਥੇਬੰਦੀਆਂ ਨੇ ਕਿਹਾ ਵੀ ਨਹੀਂ ਇਹ ਸਾਨੂੰ ਕਬੂਲ ਨਹੀਂ ਹੈ, ਇਹਨਾਂ ਨੇ ਤਾਂ ਇਹਨਾਂ ਦੀ ਆਪਣੇ ਮਾਲਕਾਂ ਦੀ ਬੋਲੀ ਬੋਲਣੀ ਹੈ। ਪਰ ਫਿਰ ਵੀ ਤੁਸੀਂ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਅਲਟੀਮੇਟਲੀ ਬੇਸ਼ੱਕ 2015 ਦੇ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਹੋਇਆ, ਲੇਕਿਨ ਇਹ ਜਿਹੜੇ ਧਾਰਮਿਕ ਡੈਕੋਰਮ ਜਾਂ ਪ੍ਰੋਟੋਕੋਲ ਦੇ ਥੱਲੇ ਵੀ ਆਉਂਦੇ ਨੇ ਸਿੱਖ ਸੰਗਤ ਇੱਕ ਇੰਸਟੀਟਿਊਸ਼ਨ ਦੇ ਤੌਰ 'ਤੇ ਫਿਰ ਵੀ ਇਹਨਾਂ ਤੋਂ ਜਿਹਨੂੰ ਕਹਿੰਦੇ ਨੇ ਨਾ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਅਸੀਂ ਫਿਰ ਵੀ ਹੋਪ ਕਰਦੇ ਰਹਿੰਦੇ ਹਾਂ ਕਿ ਵੀ ਕੁਛ ਨਾ ਕੁਛ ਨਿਕਲੇ। ਹੁਣ ਇਹ ਸੀ ਵੀ ਅਕਾਲੀਆਂ ਨੂੰ ਬੀਜੇਪੀ ਨੇ ਛਟਕ ਕੇ ਪਰੇ ਮਾਰਿਆ ਹੈ, ਆਪਣਾ ਉਹਨਾਂ ਨੇ ਜਿਹੜਾ ਇੰਡੀਪੈਂਡੈਂਟ ਉਹ ਚੋਣ ਲੜ ਰਹੇ ਨੇ, ਇਹਨਾਂ ਨੂੰ ਉਹ ਨੇੜੇ ਨਹੀਂ ਲੱਗਣ ਦਿੰਦੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਣ ਦਾ ਟਾਈਮ ਜਿਹੜਾ ਉਹ ਹੋਮ ਮਿਨਿਸਟਰ ਨੇ ਅੱਜ ਤੱਕ ਨਹੀਂ ਦਿੱਤਾ। ਕਿੰਨੇ ਵਾਕਿਆਤ ਹੋਏ ਨੇ ਵੀ ਘੱਟੋ ਘੱਟ ਭਾਵੇਂ ਉਹ ਜਦੋਂ ਇਹ ਪਾਵਰ ਤੋਂ ਬਾਹਰ ਹੁੰਦੇ ਨੇ ਅੱਗੇ ਇਹਨਾਂ ਬਾਰੇ ਸੀ ਕਿ ਵੀ ਇਹ ਕੋਈ ਨਾ ਕੋਈ ਰੈਡੀਕਲ ਪ੍ਰੋਗਰਾਮ ਦੇ ਦੇਣਗੇ ਕਿ ਭਾਈ ਦੂਜੇ, ਲੇਕਿਨ ਮੈਂ ਇਹ ਐਕਸਪੈਕਟ ਕਰਦਾ ਸੀ ਕਿ ਹਾਲਾਂ ਕੋਈ 38ਵਾਂ ਹੋਏ ਕਿ 40ਵਾਂ ਹੋਏ ਕੋਈ ਸਾਲ ਨਾਲ ਫਰਕ ਨਹੀਂ ਪੈਂਦਾ, ਪਰ ਇਸ ਵੇਲੇ ਜਿਹੜਾ ਦੁਨੀਆ ਦੇ ਵਿੱਚ ਇੱਕ ਤਬਦੀਲੀ ਹੈ ਜੀਓ ਪੋਲੀਟਿਕਸ ਦੇ ਵਿੱਚ ਜਾਂ ਸਿੱਖਾਂ ਨੂੰ ਬਾਹਰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਰਿਪਰੈਸ਼ਨ ਦਾ ਔਰ ਇਸ ਸਾਰੇ ਦੇ ਚਲਦਿਆਂ ਖਾਲਿਸਤਾਨ ਦੀ ਆਵਾਜ਼ ਵੀ ਹੈ। ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਪਰਮਜੀਤ ਸਿੰਘ ਪੰਜਵਾੜ ਦਾ ਮਰਡਰ ਹੋਇਆ, ਇਹਨਾਂ ਦੇ ਉੱਤੇ ਤੁਹਾਨੂੰ ਇਹਨਾਂ ਜਥੇਦਾਰਾਂ ਦਾ ਜਾਂ ਪੋਲੀਟੀਕਲ ਨੇ ਤਾਂ ਕੀ ਕਹਿਣਾ ਸੀ, ਇਹਨਾਂ ਦੇ ਮੂੰਹੋਂ ਵੀ ਕੁਛ ਨਹੀਂ ਨਿਕਲਿਆ ਹੈ। ਲੇਕਿਨ ਫਿਰ ਵੀ ਸੀ ਕਿ ਵੀ ਜੇ 40 ਸਾਲਾ ਘੱਲੂਘਾਰਾ 84 ਦੀ ਯਾਦ ਹੈ ਤੇ ਕੋਈ ਤਾਂ ਪ੍ਰੋਗਰਾਮ ਇਸ ਕਿਸਮ ਦਾ ਦਿਓ ਜਿਹਦੇ 'ਚ ਕੌਮ ਨੂੰ ਦੇ ਵਿੱਚ ਇੱਕ ਆਪਣਾ ਇੱਕ ਜਿਹੜਾ ਅਹਿਸਾਸ ਹੈ ਗੁਲਾਮੀ ਦਾ ਉਸ ਨੂੰ ਛੱਡਣ ਦੀ ਗੱਲ ਆਏ। ਤੁਸੀਂ
ਜਿਹੜਾ ਉਹ ਚੈਲੰਜਿੰਗ ਮੋਡ ਦੇ ਵਿੱਚ ਆਓ। ਹੁਣ ਇਹ ਜਥੇਦਾਰ ਜਿਹੜੇ ਨੇ ਜੂਨ 84 ਦੇ ਘੱਲੂਘਾਰੇ ਨੂੰ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਪੰਥ ਨੂੰ ਆਦੇਸ਼, ਹੁਣ ਆਦੇਸ਼ ਡਾਇਰੈਕਟਿਵ ਫਰਮਾਨ ਹੁਕਮ, ਹੁਣ ਇਹ ਆਦੇਸ਼ ਸੁਣ ਲਓ ਜਥੇਦਾਰ ਸਾਹਿਬ ਦਾ। ਸੰਗਤਾਂ 1 ਜੂਨ ਤੋਂ 6 ਜੂਨ ਤੱਕ ਮਨਾਉਣ ਘੱਲੂਘਾਰਾ ਸ਼ਹੀਦੀ ਸਪਤਾਹ। ਪਹਿਲਾਂ ਨਹੀਂ ਮਨਾਉਂਦੀਆਂ, ਇਹ ਕਹਿਣਗੇ ਕਿ ਤੇ ਫਿਰ ਮਨਾਉਣਗੇ। ਫਿਰ ਗੁਰੂ ਘਰਾਂ 'ਚ ਧਾਰਮਿਕ ਸਮਾਗਮ ਕਰਵਾ ਕੇ ਦੱਸੀ ਜਾਵੇ ਜੂਨ 84 ਦੇ ਘੱਲੂਘਾਰੇ ਦੀ ਦਾਸਤਾਨ। ਹੋਰ ਕੀ ਦੱਸਿਆ ਜਾਂਦਾ ਜੀ? ਸਮਾਗਮ ਹੁੰਦੇ ਨਹੀਂ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਬੜੇ ਜਿਹੜੇ ਨੇ ਆ ਕੇ ਫਿਰ ਉਹੀ ਕਹਾਣੀਆਂ ਸੁਣਾਉਂਦੇ ਹੋ। ਉਦੋਂ ਜਿਹੜੇ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ, ਜਥੇਦਾਰ ਤਾਂ ਇਹ ਸੀ ਨਾ ਜੂਨ 84 'ਚ ਗਿਆਨੀ ਕਿਰਪਾਲ ਸਿੰਘ, ਜਿਹੜਾ ਪ੍ਰਕਰਮਾਂ 'ਚ ਖਲੋ ਕੇ ਕਹਿ ਰਿਹਾ ਸੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ। ਇਹ ਸੰਗਤਾਂ ਨੂੰ ਦੱਸੋ ਜੀ 1 ਤੋਂ 6 ਜੂਨ ਤੱਕ। 4 ਤੋਂ 6 ਜੂਨ ਤੱਕ ਹਰ ਸਿੱਖ ਆਪਣੇ ਸਿਰ ਤੇ ਕਾਲੀ ਦਸਤਾਰ ਸਜਾਵੇ ਤੇ ਬੀਬੀਆਂ ਕਾਲੇ ਦੁਪੱਟੇ ਲੈਣ। ਇਹ ਪ੍ਰੋਗਰਾਮ ਦੇ ਰਹੇ ਨੇ 40 ਸਾਲਾਂ ਦੇ ਕੌਮ ਦੀ ਆਜ਼ਾਦੀ। ਅਕਾਲ ਤਖਤ ਦਾ ਜਥੇਦਾਰ ਕਹਿ ਰਿਹਾ, ਇਹ ਕੋਈ ਡੇਰੇ ਦਾ ਮਹੰਤ ਕਹੇ ਤਾਂ ਸਮਝ ਆ ਸਕਦਾ ਵੀ ਉਹ ਡੇਰੇਦਾਰ ਉਹ ਚਿੱਟੇ ਜਿਹੇ ਖਰਗੋਸ਼ ਬਣੇ ਹੁੰਦੇ ਨੇ, ਉਹਨਾਂ ਨੂੰ ਕਹੋ ਜੀ ਥੋੜ੍ਹੇ ਜਿਹੇ ਕਾਲੇ ਹਿਰਨ ਵੀ ਬਣ ਕੇ ਆ ਜਾਓ। ਸੋ ਹੁਣ ਇਹ ਗੁਰਦੁਆਰਾ ਸਾਹਿਬਾਨ 'ਚ ਪ੍ਰਦਰਸ਼ਨੀਆਂ ਲਗਾ ਕੇ ਦੱਸੀ ਜਾਏ 6 ਜੂਨ ਦੇ ਘੱਲੂਘਾਰੇ ਦੀ ਦਾਸਤਾਨ। ਕਿਹੜੀਆਂ ਪ੍ਰਦਰਸ਼ਨੀਆਂ? ਤੁਸੀਂ ਕਿਹੜਾ ਮੂਵਿੰਗ ਮਿਊਜ਼ੀਅਮ ਬਣਾਇਆ, ਕਿਹੜੀਆਂ ਤੁਸੀਂ ਪੇਂਟਿੰਗਸ ਬਣਾਈਆਂ, ਕਿਹੜਾ ਤੁਸੀਂ ਹਿਸਟੋਰੀਕਲ ਰੈਕਡ ਰੱਖਿਆ ਹੋਇਆ ਸਾਂਭ ਕੇ ਜਿਹੜੀ ਤੁਸੀਂ ਮੂਵਿੰਗ ਪ੍ਰਦਰਸ਼ਨੀ ਲਾਓਗੇ। ਔਰ ਅਖੀਰ 'ਚ 6 ਜੂਨ ਨੂੰ ਹਰ ਗੁਰਦੁਆਰਾ ਸਾਹਿਬ 'ਚ ਸ਼ਹੀਦਾਂ ਦੀ ਯਾਦ ਕੀਤੀ ਜਾਏ ਅਰਦਾਸ। ਇਹ ਪ੍ਰੋਗਰਾਮ ਦੇਖੋ ਹੁਣ ਫਿਰ ਵੀ ਧਾਰਮਿਕ ਸ਼ਖਸੀਅਤਾਂ ਹੋਣ ਦੇ ਨਾਤੇ ਅਸੀਂ ਗੁਰੇਜ਼ ਕਰਦੇ ਹਾਂ ਕਿ ਵੀ ਇਵੇਂ ਨਾ ਲੱਗੇ ਕਿ ਵੀ ਅਸੀਂ ਕੋਈ ਅਪਮਾਨਿਤ ਕਰਨ ਵਾਲੇ ਲਫ਼ਜ਼ ਕਹਿੰਦੇ। ਪਰ ਇਸ ਸਾਰੇ ਨੂੰ ਤੁਸੀਂ ਇੱਕ ਪਾਸੇ ਉਹ ਜਿਨ੍ਹਾਂ ਨੇ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਜਿਹੜੇ ਕੁਰਬਾਨ ਹੋਏ, 1.5 ਲੱਖ ਤੋਂ ਜ਼ਿਆਦਾ ਗੁਰੂ ਕੇ ਸਪੁੱਤਰ ਸਪੁੱਤਰੀਆਂ, ਜੇ ਇਸ ਘੱਲੂਘਾਰਾ ਹਫ਼ਤੇ ਦੀ ਸਪਿਰਿਟ ਨੂੰ ਦੇਖਣਾ ਤੇ ਫਿਰ ਕਿੱਥੇ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਸ਼ਹਾਦਤਾਂ 'ਚੋਂ ਜਿਨ੍ਹਾਂ ਨੇ ਅਕਾਲ ਤਖਤ ਦੀ ਆਨ ਮਾਨ ਸ਼ਾਨ ਲਈ ਆਪਣਾ ਆਪਾ ਕੁਰਬਾਨ ਕੀਤਾ। ਔਰ ਉੱਥੋਂ ਉਹਨਾਂ ਨੇ ਖਾਲਿਸਤਾਨ ਦੀ ਗੱਲ ਜਿੱਥੇ ਨੀਂਹ ਰੱਖਣ ਦੀ ਗੱਲ ਸੀ ਉਹਨੂੰ ਚੁੱਕੇ। ਔਰ ਮੌਜੂਦਾ ਇਹ ਜਿਹੜਾ ਇਹਨਾਂ ਦਾ ਥਾਪਿਆ ਬੰਦਾ ਹੈ ਉਹ ਇਹ ਤੁਹਾਨੂੰ ਕਾਲ ਦੇ ਰਿਹਾ ਕਿ ਜੀ ਇਹ ਤੁਸੀਂ ਸਮਾਗਮ ਜਿਹੜਾ ਇਵੇਂ ਕਰ ਲਓ ਤੇ ਉਵੇਂ ਕਰ ਲਓ। ਸੋ ਇਸ ਤੋਂ ਵੱਧ ਕੇ ਹੋਰ ਬੇਗੈਰਤੀ ਕੀ ਹੋ ਸਕਦੀ ਹੈ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਵਤਾਰ ਸਿੰਘ ਜੀ ਤੁਹਾਨੂੰ ਸਵਾਲ ਕਰਦੇ ਨੇ। ਮੇਰਾ ਇੱਕ ਸਵਾਲ ਹੈ ਅਮਰਜੀਤ ਸਿੰਘ ਜੀ, ਜੇ ਭਾਰਤ ਸਰਕਾਰ ਸਿੱਖਾਂ ਨੂੰ ਅੱਡ ਖਿੱਤਾ ਦੇ ਦੇਵੇ, ਕੀ ਸਿੱਖਾਂ ਦੇ ਆਗੂ ਉਸ ਖਿੱਤੇ ਨੂੰ ਸਾਂਭਣ ਦੇ ਕਾਬਲ ਨੇ? ਇਹ ਅਵਤਾਰ ਸਿੰਘ ਜੀ ਤੁਹਾਡਾ ਸਵਾਲ ਬਹੁਤ ਵੈਲਕਮ ਤੁਸੀਂ ਕੀਤਾ ਹੈ। ਤੁਸੀਂ ਸ਼ਾਇਦ ਭੁੱਲ ਜਾਂਦੇ ਹੋ ਕਿ 175 ਸਾਲ ਪਹਿਲਾਂ ਜਿਹੜਾ ਰਾਜ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ 40 ਸਾਲ ਉਹਨਾਂ ਦੀ ਹਯਾਤੀ 'ਚ 10 ਸਾਲ ਉਸ ਤੋਂ ਬਾਅਦ ਕੀਤਾ, ਦੁਨੀਆ ਦੀ 8000 ਸਾਲ ਦੀ ਇਨਸਾਨੀ ਤਾਰੀਖ 'ਚ ਹਿਸਟੋਰੀਅਨਸ ਨੇ ਜਿਸ ਨੂੰ ਆਈਡੀਅਲ ਰਾਜ ਬਿਆਨਿਆ ਹੋਇਆ ਉਹ ਰਾਜ ਹੈ। ਉਸ ਤੋਂ ਪਹਿਲਾਂ ਸਿੱਖ ਮਿਸਲਾਂ ਨੇ 40 ਸਾਲ ਰਾਜ ਕੀਤਾ ਜਿਹਦੇ 'ਚ ਮੁੱਢਲੇ ਹੱਕਾਂ ਦੀ ਗੱਲ ਕੀਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਦੇ ਜੇ ਅਸੀਂ ਰਾਜ ਦੀ ਗੱਲ ਭਾਵੇਂ 5 ਸਾਲ ਦਾ ਸੀ। ਸੋ ਕੋਈ ਗੁਰਸਿੱਖ ਇਸ ਕਿਸਮ ਦਾ ਜਦੋਂ ਸਵਾਲ ਪੁੱਛਦਾ ਹੈ, ਇਹ ਦੂਸਰੇ ਤਾਂ ਕਹਿੰਦੇ ਨੇ ਕਿ ਵੀ ਇਹ ਜਿਹੜੇ ਹਿੰਦੂ ਤਵੀ ਜੀ ਸਿੱਖ ਰਾਜ ਲੈ ਸਕਦੇ ਨੇ, ਕਰ ਨਹੀਂ ਸਕਦੇ, ਉਹ ਰਿਡੀਕਿਊਲ ਕਰਨਾ ਚਾਹੁੰਦੇ ਨੇ। ਪਰ ਅਸੀਂ ਤਾਂ ਦੁਨੀਆ ਨੂੰ ਆਈਡੀਅਲ ਰਾਜ ਦਿੱਤਾ ਹੋਇਆ ਔਰ ਜੇ ਅਸੀਂ ਆਪਣੇ ਆਪ ਤੇ ਕਰੀਏ ਜੀ ਸਾਡੇ 'ਚ ਐਬਿਲਿਟੀ ਨਹੀਂ ਹੈ, ਇਹ ਮੈਂ ਸਮਝਦਾ ਵੀ ਇਹ 75 ਸਾਲਾਂ ਦੀ ਹਿੰਦੂ ਤਵੀਆਂ ਦੀ ਗੁਲਾਮੀ ਹੈ ਜਿਹਨੇ ਸਾਨੂੰ ਇਹ ਅਹਿਸਾਸੇ ਕਮਤਰੀ ਦਿੱਤਾ ਹੈ ਜਾਂ ਇਨਫੀਰੀਅਰਿਟੀ ਕੰਪਲੈਕਸ ਦਿੱਤਾ ਹੈ। ਸੁਖਦੀਪ ਸੋਤਾ ਜੀ ਕਹਿੰਦੇ ਸਿੱਖਾਂ ਤੋਂ ਤਾਂ ਡਰ ਕੀ ਇਹਨਾਂ ਨੂੰ ਰਾਜ ਨਹੀਂ ਮਿਲ ਰਿਹਾ। ਫਿਰ ਇਹਨਾਂ ਲਿਖਿਆ ਇੰਡੀਆ ਤਾਂ ਕਿ ਅੰਗਰੇਜ਼ ਵੀ ਡਰਦੇ ਨੇ। ਸੋ ਬਲਜੀਤ ਵੈਦ ਜੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸ਼ਿੰਦਾ ਸਿੰਘ ਗਿੱਲ ਜੀ ਖਾਲਿਸਤਾਨੀ, ਵੀ ਕੈਨ ਹੈਂਡਲ ਖਾਲਿਸਤਾਨ ਕੰਟਰੀ, ਯੂ ਹੈਵ ਐਨੀ ਡਾਊਟ? ਅਵਤਾਰ ਸਿੰਘ ਉਹਨਾਂ ਨੇ ਮੇਰੇ ਕੋਲ ਜਵਾਬ ਦਿੱਤਾ ਉਹਨਾਂ ਨੂੰ। ਓਕੇ। ਸੋ ਸੁਖਦੀਪ ਸੋਹਤਾ ਜੀ ਕਹਿੰਦਾ ਡਾਕਟਰ ਸਾਹਿਬ ਸਿੱਖ ਕਿਸਾਨਾਂ ਨੂੰ ਅੱਜ ਫੇਰ ਦੇਖ ਕੇ ਮੈਂ ਬਹੁਤ ਦੁਖੀ ਹੋਇਆ ਕਿ ਉਹ ਹੀਟ ਵੇਵ 'ਚ ਰੋਡ 'ਚ ਨੇ। ਕਿਸਾਨਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਇੰਨੀ ਗਰਮੀ ਪੈ ਰਹੀ ਹੈ ਤੇ ਵਿਚਾਰੇ ਸਿੱਖ ਗੁਲਾਮੀ ਦੇ ਹੀ ਸਾਰੇ ਚਿੰਨ੍ਹ ਨੇ ਸਾਰੇ। ਹਾਂਜੀ। ਜਸਬੀਰ ਸਿੰਘ ਜੀ ਵੀ ਔਰ ਧੀਰਜ ਢਿੱਲੋਂ ਜੀ, ਤਿਵਾਰੀ ਰਿਪੋਰਟ ਹੁਣ ਤਾਂ ਬਾਹਰ ਆ ਗਈ ਹੈ, ਹੁਣ ਕਿਸ ਨੂੰ ਫਾਂਸੀ ਤੇ ਟੰਗਣਾ?
ਇਹ ਮੇਰਾ ਖਿਆਲ ਹੈ ਬਾਦਲਾਂ ਦੇ ਮੇਰਾ ਖਿਆਲ ਹੈ ਫॉर ਕਮੈਂਟ ਕਰ ਰਹੇ ਨੇ। ਫਾਂਸੀ ਦੇ ਜਦੋਂ ਟੰਗਣ ਦਾ ਵੇਲਾ ਆਏਗਾ ਸਰ ਸਾਹਿਬ, ਬਹੁਤ ਸਾਰੇ ਲੰਬੀ ਲਿਸਟ ਹੈ, ਉਹ ਤੁਹਾਨੂੰ ਜ਼ਰੂਰ ਪਤਾ ਲੱਗ ਜਾਏਗੀ ਵੀ ਕਿਹਨੂੰ ਟੰਗਣਾ। ਚਿੰਦਾ ਸਿੰਘ ਗਿੱਲ ਖਾਲਸਾ ਨੇ ਕਹਿੰਦੇ ਟੀਵੀ 84 ਟੀਮ ਡਿਲੀਟ ਮਾਈ ਕਮੈਂਟ ਆਈ ਸੈਡ ਉਸਮੀ ਲਾਈਵ ਨਿਊ YouTube ਚੈਨਲ ਔਨ ਮਾਈ ਫੇਸਬੁੱਕ। ਕੋਈ ਤੁਹਾਡਾ ਡਿਲੀਟ ਨਹੀਂ ਕਰ ਰਿਹਾ ਇਹ? ਹਾਂ, ਇਹ ਕੋਈ ਆਟੋਮੈਟਿਕ ਪ੍ਰੋਸੈਸ ਹੈ ਜਾਂ ਹਾਂਜੀ, ਅਸੀਂ ਨਹੀਂ ਕਰ ਰਹੇ ਤੁਹਾਡਾ ਕੋਈ ਵੀ ਮੈਸੇਜ ਡਿਲੀਟ ਬਈ। ਨੂਪਾ ਜੀ ਕਹਿੰਦੇ ਡਾਕਟਰ ਸਾਹਿਬ ਜੀ ਐਂਡ ਮਾਈ ਬਿਊਟੀਫੁਲ ਸਿਸਟਰ ਨੀਲਮ ਕੌਰ ਜੀ ਸਤਿ ਸ਼੍ਰੀ ਅਕਾਲ ਐਂਡ ਖਾਲਸਾ ਜ਼ਿੰਦਾਬਾਦ। ਤੇ ਡਿਟੇਲ ਨੂੰ ਕਹਿੰਦੇ ਨੇ, ਫਿਰ ਕਹਿੰਦੇ ਤਿਵਾਰੀ ਰਿਪੋਰਟ ਵਿੱਚੋਂ ਕੀ ਨਿਕਲਿਆ ਉਹ ਵੀ ਦੱਸ ਦਿਓ। ਉਸ ਵਿੱਚ ਉਹ ਜਾ ਕੇ ਤੁਸੀਂ ਦੇਖ ਲਓ, ਮੀਡੀਆ 'ਚ ਪਈ ਹੋਈ ਹੈ, ਅਸੀਂ ਤੁਹਾਡੇ ਰਿਸਰਚਰ ਤਾਂ ਨਹੀਂ ਹੈਗੇ ਵੀ ਤੁਹਾਨੂੰ ਦੱਸਣਾ। ਹਾਂਜੀ, ਸੁਖਵਿੰਦਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਗੁਰਬਾਜ ਸਿੰਘ ਜੀ, ਫਿਰ ਖੜਕ ਸਿੰਘ ਜੀ, ਸੁਖਦੀਪ ਸੋਇਤਾ ਜੀ ਆਮ ਟੋਟਲੀ ਕਨਫਿਊਜ਼ਡ ਅਬਾਊਟ ਇੰਡੀਅਨ ਇਲੈਕਸ਼ਨ, ਆਈ ਡੋਂਟ ਨੋ ਹੂ ਵਿਲ ਸੇਵ ਪੰਜਾਬ। ਇਹਨਾਂ ਚੋਂ ਕੁਛ ਨਹੀਂ ਨਿਕਲਣਾ ਹੈ, ਇਹ ਮੈਜ਼ ਇੱਕ ਐਕਸਰਸਾਈਜ਼ ਇਨ ਫਿਊਟਿਲਿਟੀ ਹੈ। ਪਰ ਅਸੀਂ ਕਿਉਂਕਿ ਇਸ ਬਾਰੇ ਬਹੁਤ ਕਹਿਣ ਤੋਂ ਕੁਛ ਗਰੇਜ਼ ਵੀ ਕਰਦੇ ਹਾਂ ਵੀ ਲੋਕਾਂ ਨੇ ਆਪੋ ਆਪਣੇ ਜਿਹੜੇ ਦਾਇਰਾਕਾਰ 'ਚ ਕੁਛ ਕਰਨਾ ਹੁੰਦਾ ਹੈ, ਪਰ ਸਿੱਖ ਨੁਕਤਾ ਨਿਗਾਹ ਤੋਂ ਜਿਹੜਾ ਇਸ ਚੋਂ ਕੁਛ ਵੀ ਨਿਕਲਣਾ ਨਹੀਂ ਹੈ। ਓਕੇ ਜੀ, ਔਰ ਇਸੇ ਤਰ੍ਹਾਂ ਹਰਭਜਨ ਸਿੰਘ ਜੀ ਔਰ ਸਰਪੰਚ ਜਸ ਗਿੱਲ ਜੀ, ਗੁਰਫਤਿਹ ਵੀਰ ਜੀ ਕਹਿੰਦੇ ਨੇ, ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਹਾਂਜੀ ਉਹਨਾਂ ਦੇ ਆਪਸ ਵਿੱਚ ਇਹਨਾਂ ਦੀ ਕਨਵਰਸੇਸ਼ਨ ਚੱਲ ਰਹੀ ਹੈ। ਫਿਰ ਜੀਤ ਸੂਰਤੀਆ ਜੀ, ਫਿਰ ਸੁਖਵਿੰਦਰ ਸਿੰਘ ਜੀ ਔਰ ਫਿਰ ਹਾਂਜੀ ਲਖਵਿੰਦਰ ਸਿੰਘ ਔਲਖ ਜੀ, ਜਸਬੀਰ ਸਿੰਘ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਸਰਪੰਚ ਜਸ ਗਿੱਲ ਜੀ ਔਰ ਫਿਰ ਇਸੇ ਤਰ੍ਹਾਂ ਐਚ ਜੀ ਕਹਿੰਦੇ ਨੀਲਮ ਭੈਣ ਜੀ ਐਂਡ ਡਾਕਟਰ ਸਾਹਿਬ ਜੀ ਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਔਰ ਖਾਲਸੇ ਦੀ ਚੜ੍ਹਦੀ ਕਲਾ ਕਰਨ। ਔਰ ਅਵਜਿੰਦਰ ਸਿੰਘ ਸੌਦਾ ਜੀ ਖਾਲਸਾ ਨੀ ਭੈਣ ਭਰਾਵਾਂ ਨੂੰ ਗੁਰਫਤਿਹ ਜੀ, ਸਤਨਾਮ ਸਿੰਘ ਜੀ, ਸਿੰਘ ਗਰਚਾ ਜੀ, ਫਿਰ ਇਸ ਤਰ੍ਹਾਂ ਸੁਖਵਿੰਦਰ ਸਿੰਘ ਜੀ ਕਹਿੰਦੇ ਜ਼ਿੰਦਗੀ ਥੋੜੀ ਉਥਲ ਪੁਥਲ ਹੋਈ ਹੈ, ਇਸ ਕਰਕੇ ਕਾਫੀ ਦੇਰ ਬਾਅਦ ਸ਼ੋਅ ਤੇ ਆਇਆ ਤਾਂ ਦੇਰੀ ਲਈ ਮੁਆਫੀ। ਬਹੁਤ ਮੋਸਟ ਵੈਲਕਮ। ਤੁਸੀਂ ਇਵੇਂ ਹੀ ਐਕਟਿਵਲੀ ਆਪਣੇ ਕਮੈਂਟ ਵੀ ਕਰੋ, ਲਿਖੋ ਵੀ ਔਰ ਇਸ ਨੂੰ ਸਪਰੈਡ ਵੀ ਕਰੋ ਮੈਸੇਜ। ਸੰਦੀਪ ਸਿੰਘ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਜਸਵੀਰ ਸਿੰਘ ਜੀ ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ, ਧਰਮ ਸਿੰਘ ਜੀ, ਬਲੈਕੀਆ ਗੇਮੀਆਂ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਗੁਰਨੇਕ ਨਿੱਜਰ ਜੀ ਵੀ ਔਰ ਕੁਲਦੀਪ ਕੌਰ ਜੀ, ਪਰਮਿੰਦਰ, ਫਿਰ ਇਸੇ ਤਰ੍ਹਾਂ ਕਾਲੀ ਸਿੰਘ ਜੀ ਕਹਿੰਦੇ ਨੇ ਗਲੋਬਲ ਟਾਸਕ ਫੋਰਸ ਕਨਵਿੰਸ ਦਾ ਵਰਲਡ ਅਸੈਂਬਲੀ ਆਫ ਲੋਕਲ ਐਂਡ ਰੀਜਨਲ ਗਵਰਨਮੈਂਟ ਔਰ ਜਸਵੀਰ ਬਾਰ ਜੀ, ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਕਾਲੇ ਜੀ। ਤੁਹਾਡੀ ਗੱਲ ਗਲੋਬਲ ਜਿਹੜੀ ਤੁਸੀਂ ਕੀਤੀ ਹੈ ਟਾਸਕ ਫੋਰਸ ਦੀ ਮੈਂ ਸਮਝ ਨਹੀਂ ਪਾਇਆ। ਹਾਂਜੀ, ਇਹਨੂੰ ਤੁਸੀਂ ਹੋਰ ਐਲੈਬੋਰੇਟ ਕਰ ਦੇਣਾ ਕੱਲ ਦੇ ਪ੍ਰੋਗਰਾਮ 'ਚ ਫਿਰ ਅਸੀਂ। ਹਾਂਜੀ, ਹਰਮਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਇਫ ਮੋਦੀ ਇਜ਼ ਸੋ ਲਾਇਲ ਟੂ ਸਿਕਸ ਵਾਈ ਦ ਗਵਰਨਮੈਂਟ ਅਕਵਾਇਰਡ ਦ ਪ੍ਰਾਪਰਟੀ ਐਂਡ ਲੈਂਡਸ ਆਫ ਗੁਰਪਤਵੰਤ ਸਿੰਘ ਪੰਨੂ, HS ਨਿੱਜਰ ਐਂਡ ਅਦਰਸ, ਕੈਨ ਹੀ ਆਂਸਰ? ਨਿਹੰਗ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਜਿਨ੍ਹਾਂ ਦੀਆਂ ਤੇ ਅੱਖਾਂ ਖੁੱਲੀਆਂ ਨੇ ਉਹਨਾਂ ਨੂੰ ਤਾਂ ਇਹਨਾਂ ਦੇ ਹਰ ਕਦਮ 'ਚੋਂ ਸਿੱਖ ਵਿਰੋਧ ਦੀ ਜਿਹੜੀ ਝਲਕ ਨਜ਼ਰ ਆਉਂਦੀ ਹੈ, ਪਰ ਜਿਨ੍ਹਾਂ ਨੇ ਜਿਹੜੇ ਵਿਕੇ ਹੋਏ ਨੇ ਔਰ ਜਿਨ੍ਹਾਂ ਦੀ ਤਨਖਾਹ ਇਸ ਗੱਲ ਤੇ ਡਿਪੈਂਡ ਕਰਦੀ ਹੈ ਵੀ ਉਹਨਾਂ ਨੇ ਗੱਲ ਨੂੰ ਸਮਝਣਾ ਨਹੀਂ ਹੈ, ਉਹਨਾਂ ਨੂੰ ਤੁਸੀਂ ਨਹੀਂ ਸਮਝਾ ਸਕਦੇ। ਬਿਲਕੁਲ। ਅਮਰਜੀਤ ਸੈਣੀ, ਹਰਦੀਪ ਸਿੰਘ ਜੀ, ਧਰਮ ਸਿੰਘ ਜੀ, ਫਿਰ ਇਸੇ ਤਰ੍ਹਾਂ ਗੁਰਚਰਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, as of diaspora, Sikhs should raise voice to separate the line for male and female during the darshan of Darbar Sahib. ਮੇਰਾ ਖਿਆਲ ਹੈ ਵੀ ਇਹ ਸ਼੍ਰੋਮਣੀ ਕਮੇਟੀ ਦੇ ਪਰਵਿਊ 'ਚ ਹੀ ਹੋਣਾ ਚਾਹੀਦਾ। ਮੈਨੂੰ ਨਹੀਂ ਲੇਟਲੀ ਪਤਾ ਵੀ ਇਸ 'ਚ ਕੋਈ ਕੰਟਰੋਵਰਸੀ ਹੈ ਜਾਂ ਕਿਵੇਂ ਹੈ, ਕਿਉਂਕਿ ਇਹ ਤਾਂ ਜ਼ਰੂਰ 2-4 ਦਿਨ ਪਹਿਲਾਂ ਖਬਰਾਂ ਸੀ ਕਿ ਵੀ ਹੀਟ ਵੇਵ ਕਰਕੇ ਕਾਫੀ ਸੰਗਤ ਘਟੀ ਹੈ, ਪਰ ਹੋ ਸਕਦਾ ਹੈ ਕੁਛ ਇਸ ਕਿਸਮ ਦਾ ਭਾਈ ਸਾਹਿਬ ਨੇ ਨੋਟਿਸ ਕੀਤਾ ਹੋਏ ਜਿਹਦੇ 'ਚ ਪੂਰਾ ਹਜੂਮ ਹੈ, ਕੋਈ ਬੀਬੀਆਂ ਨਾਲ ਛੇੜਛਾੜ ਜਾਂ ਸ਼ਰਾਰਤ ਦਾ ਕੁਛ ਐਸਾ ਪੱਖ ਹੋਏ। ਇੰਦਰਜੀਤ ਸਿੰਘ ਸੰਧੂ ਜੀ, ਸੋਨਮਾਇਲ ਜੀ, ਸੁਖਜੀਵਨ ਬੱਚੂ ਜੀ, ਪਾਲ ਸਿੰਘ ਜੀ, ਜਸਕੀਰਤ ਸਿੰਘ ਜੀ, ਦਵਿੰਦਰ ਸੰਧੂ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।